अस्सलाम वालेकुम जी। ਲੱਖਾਂ ਦਰੂਦ ਨਬੀਏ ਪਾਕ ਤੇ ਉਹਨਾਂ ਦੀ ਆਲ ਦੇ ਉੱਤੇ। ਇੱਕ ਮੀਆਂ ਮੁਹੰਮਦ ਬਖਸ਼ ਸਰਕਾਰ ਦਾ ਸ਼ੇਰ ਹੈ ਕਿ ਜੋ ਕਿਸੇ ਦਾ ਆਸ਼ਿਕ ਹੁੰਦਾ ਉਸੇ ਦੀ ਗੱਲ ਕਰਦਾ, 100 ਮਕਰ ਬਹਾਨੇ ਕਰਕੇ ਤੇ ਉਹਦੇ ਹੀ ਮਰਨੇ ਮਰਦਾ। ਇਲੈਕਸ਼ਨਾਂ ਦੇ ਵਿੱਚ ਜਿਹੜੇ ਕੋਈ MNA MPA ਜਿੱਤੇ ਨੇ ਆਜ਼ਾਦ, ਉਹ ਆਜ਼ਾਦ ਇਸ ਲਈ ਆਖਿਆ ਜਾਂਦਾ ਪਿਆ ਕਿ ਹੈਨ ਉਹ ਬੇਸਿਕਲੀ PTI ਦੇ, ਉਹਨਾਂ ਨੂੰ ਸਪੋਰਟ ਵੀ ਮੁਕੰਮਲ ਹਮਾਇਤ ਵੀ PTI ਦੀ ਹੈ। ਆਜ਼ਾਦ ਉਹਨਾਂ ਨੂੰ ਇਸ ਲਈ ਆਖਿਆ ਜਾਂਦਾ ਕਿ PTI ਕੋਈ ਜਮਾਤ ਨਹੀਂ ਰਹੀ, ਯਾਨੀ ਕਾਨੂੰਨੀ ਤੌਰ ਤੇ ਰਜਿਸਟਰਡ ਨਹੀਂ, ਖਤਮ ਹੋ ਗਈ ਹੈ। ਆਜ਼ਾਦ ਇਸ ਲਈ ਆਖਿਆ ਜਾਂਦਾ ਹੈ। ਹੁਣ ਉਸ ਜਮਾਤ ਦੇ ਹਮਾਇਤ ਯਾਫਤਾ ਜਿਹੜੇ MPA MNA ਨੇ, ਉਹਨਾਂ ਨੂੰ ਵੋਟ ਇਸ ਗੱਲ ਤੇ ਮਿਲੇ ਨੇ ਕਿ ਇਹ ਨੂਨ ਲੀਗ ਦੇ ਖਿਲਾਫ ਨੇ, ਨੂਨ ਲੀਗ ਦੀ ਮੁਖਾਲਫਤ 'ਚ ਇਹ ਖਲੋਤੇ ਨੇ। ਹੁਣ ਉਹ ਹੀ ਬੰਦੇ ਨੂਨ ਲੀਗ ਦੇ ਵਿੱਚ ਜਾ ਕੇ ਰਲਦੇ ਨੇ ਪੈ, ਜਿਨ੍ਹਾਂ ਨੂੰ ਨੂਨ ਲੀਗ ਦੀ ਮੁਖਾਲਫਤ ਦੀ ਵਜ੍ਹਾ ਤੋਂ ਵੋਟ ਮਿਲੇ ਨੇ, ਉਹ ਹੀ MPA MNA ਨੂਨ ਲੀਗ ਦੇ ਨਾਲ ਜਾ ਕੇ ਰਲਦੇ ਨੇ ਪੈ। ਇੰਜ ਦਾ ਹਿਸਾਬ ਹੋ ਗਿਆ ਕਿ ਕਿਸੇ ਬਾਦਸ਼ਾਹ ਨੇ ਵੇਖਿਆ ਕਿ ਮਰਾਸੀ ਬਾਵੇ ਯਾਰ ਬੜੇ ਕੰਮ ਦੇ ਬੰਦੇ ਹੁੰਦੇ ਨੇ, ਜੋੜ ਮੇਲ ਬੜੇ ਰਲਾਉਂਦੇ ਨੇ, ਬੜੇ ਮਲੂਕੜੇ ਜਿਹੇ ਲੋਕ ਨੇ, ਬੜੇ ਬੜੇ ਉੱਚੇ ਲੰਮੇ ਕੱਦ ਵੀ ਨੇ ਇਹਨਾਂ ਦੇ, ਤੇ ਕਿਉਂ ਨਾ ਇਹਨਾਂ ਨੂੰ ਫੌਜ ਵਿੱਚ ਸਿਪਾਹ ਸਲਾਰ ਬਣਾਇਆ ਜਾਏ, ਇਹਨਾਂ ਕੋਲੋਂ ਮਸ਼ਵਰੇ ਲੈ ਜਾਣ, ਇਹਨਾਂ ਨੂੰ ਸ਼ਾਹੀ ਕੰਮਾਂ ਦੇ ਵਿੱਚ ਇਨਵੋਲਵ ਕੀਤਾ ਜਾਏ। ਉਹ ਬਾਦਸ਼ਾਹ ਸਲਾਮਤ ਨੇ ਉੱਚਾ ਲੰਮਾ ਮਰਾਸੀ ਵੇਖਿਆ, ਉਹਨੂੰ ਜਨਾਬ ਦਰਬਾਰ ਤੇ ਬੁਲਾ ਲਿਆ, ਉਹਦੇ ਕੋਲੋਂ ਗੱਲਾਂ ਛੱਲਾਂ ਸੁਣੀਆਂ ਤੇ ਪੂਰਾ ਮੁਤਮਿਨ ਹੋ ਗਿਆ ਇਸ ਗੱਲ ਤੇ ਕਿ ਅਗਰ ਇਹ ਫੌਜ 'ਚ ਆ ਜਾਣ ਨਾ ਤੇ ਬਹਿ ਜਾ ਕਰਾ ਦੇਣਗੇ। ਉਹ ਬਾਦਸ਼ਾਹ ਸਲਾਮਤ ਨੇ ਉਹਨੂੰ ਨਾ ਮਰਾਸੀ ਨੂੰ 2 ਤਲਵਾਰਾਂ ਚਾ ਦਿੱਤੀਆਂ ਕਿ ਇਹਦੇ ਕੋਲ ਤਲਵਾਰਾਂ ਹੋਣਗੀਆਂ ਤੇ ਆਪਣੇ ਆਪ ਨੂੰ ਪਾਵਰ 'ਚ ਸਮਝ ਕੇ ਬਹਾਦਰੀ ਦੇ ਨਾਲ ਕੰਮਕਾਜ ਕਰੇਗਾ। ਉਹਨੇ 2 ਤਲਵਾਰਾਂ ਚਾ ਦਿੱਤੀਆਂ। ਅੱਗੇ ਮਰਾਸੀ ਬਾਵਾ ਸੀ, ਖੈਰ ਹੋਵੇ, ਜੋ ਕਿਸੇ ਦਾ ਆਸ਼ਕ ਹੋਵੇ ਉਸੇ ਦੀ ਗੱਲ ਕਰਦਾ। ਉਹ ਮਰਾਸੀ ਬਾਵਾ 2 ਤਲਵਾਰਾਂ ਲੈ ਕੇ ਲੁਹਾਰ ਕੋਲ ਗਿਆ, ਵੈਲਡ ਕਰਾ ਕੇ ਤੇ ਉਹਨੇ ਚਿਮਟਾ ਬਣਾ ਲਿਆ।